ਅੱਛਾ ਮਿੰਟੂ ਜੀ, ਪੰਜਾਬ ਦੀ ਬਾਬਤ ਇੱਕ ਹੋਰ ਸਵਾਲ ਲੈਂਦੇ ਜਾਈਏ ਵੀ ਚਰਚਾ ਬੜੀ ਚੱਲੀ ਸੀ ਵੀ ਚੰਨੀ ਦੀ ਬੱਕਰੀ ਜਿਹੜਾ ਖਰੀਦਣ ਵਾਲਾ ਬੰਦਾ ਭਾਈ ਅੰਦਰ ਹੋ ਗਿਆ ਸੀ। ਹੁਣ ਸਵਾਲ ਦਾ ਹੱਲ ਹੋ ਗਿਆ ਇਹਦਾ? ਜੀ। ਹਾਂਜੀ, ਹਾਂਜੀ। ਨਹੀਂ, ਨਹੀਂ ਬਿਲਕੁਲ ਇਹ ਬੜੇ ਸਾਡੇ ਪੰਜਾਬੀ ਚੈਨਲਾਂ ਨੇ ਜੀ, ਬਹੁਤ ਹਿੰਮਤ ਮਾਰੀ ਹੈ, ਬੜਾ ਵੱਡਾ ਕਾਰਜ ਰੰਭਿਆ ਸੀਗਾ। ਜੀ। ਤੇ ਪਹਿਲਾਂ ਤੇ ਇਹ ਹੈ ਕਿ ਉਹਨਾਂ ਨੂੰ ਇਸ ਸਫਲਤਾ ਤੇ ਵਧਾਈ ਦੇਣੀ ਬਣਦੀ ਹੈ। ਜਿੰਨੇ ਵੀ ਪੱਤਰਕਾਰ ਸੱਜਣਾ ਨੇ ਦਿਨ ਭਰ ਰਾਤ ਕੰਮ ਕੀਤਾ ਇਹਦੇ ਅਣਥੱਕ ਤੇ ਮਿਹਨਤ। ਉਹਨਾਂ ਨੂੰ ਖਾਸ ਤੌਰ ਤੇ ਵਧਾਈ ਹੈ। ਜੀ, ਇਹ ਜਿਹੜੀ ਇੱਕ ਮਿਸਾਲੀ ਉਹਨਾਂ ਨੇ ਸਫਲਤਾ ਹਾਸਲ ਕੀਤੀ ਹੈ, ਇਹ ਪੱਤਰਕਾਰਤਾ ਦੇ ਇਤਿਹਾਸ ਦੇ ਵਿੱਚ ਦਰਜ ਕੀਤੀ ਜਾਏਗੀ। ਔਰ ਮੈਂ ਅਪੀਲ ਕਰਾਂਗਾ ਅਗਾਂਹ ਕਿਤੇ ਵੀ ਮੰਚ ਮਿਲਿਆ ਜੀ। ਕਹਾਂਗਾ ਕਿ ਯੂਨੀਵਰਸਿਟੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੋਰਸ ਕਰਾਏ ਜਾਣ ਕਿ ਇਸ ਤਰ੍ਹਾਂ ਦੀ ਖੋਜੀ ਪੱਤਰਕਾਰਤਾ ਜਿਹੜੀ ਉਹ ਹੂੰ, ਆਬਾਦ ਰਹੇ ਤੇ ਜ਼ਿੰਦਾਬਾਦ ਰਹੇ। ਦੇਖੋ ਗੱਲ ਕੀ ਹੈ ਕਿ ਲੱਗੇ ਹੋਏ ਸਨ ਕਿ ਬੱਕਰੀ ਦੇ ਸੱਜੇ ਪੈਰ 'ਚ ਝਾਂਜਰ ਹੈ, ਝਾਂਜਰ 'ਚ ਘੁੰਗਰੂ ਹੈ ਤੇ ਘੁੰਗਰੂ ਦੇ ਵਿੱਚ ਛਣਕਾਹਟ ਹੈ। ਜੀ, ਆਖਿਆ ਅੱਖ ਦੇ ਵਿੱਚ ਸੁਰਮਾ ਆ, ਬੱਕਰੀ ਦਾ ਮਟਕ ਮਟਕ ਤੁਰਨਾ ਆ। ਜੀ। ਪਤਾ ਨਹੀਂ ਕਿਆ-ਕਿਆ ਤੁਕਬੰਦੀ ਚੱਲ ਰਹੀ ਸੀਗੀ। ਤਾਂ ਖੈਰ ਦੇਖੋ ਮਸਲਾ ਇਹੀ ਸੀਗਾ ਕਿ ਕੁਛ ਲੋਕ ਸਵਾਲ ਚੁੱਕ ਰਹੇ ਸਨ ਕਿ ਜਿਹੜਾ ਖਰੀਦਦਾਰ ਹੈ ਉਹਨੂੰ ਅੰਦਰ ਕਿਉਂ ਸੁੱਟਿਆ ਗਿਆ? ਉਹ ਗੱਲ ਦਾ ਕੋਈ ਕਿਸੇ ਕੋਲ ਜਵਾਬ ਹੀ ਨਹੀਂ ਸੀਗਾ। ਹੂੰ, ਤਾਂ ਮਸਲਾ ਇਹ ਕਿ ਜਿਹੜਾ ਬੰਦਾ ਬੱਕਰੀ ਲੈ ਕੇ ਗਿਆ ਸੀਗਾ ਦਰਅਸਲ ਉਹਦਾ ਇੱਕ ਝਗੜਾ ਚੱਲਦਾ ਸੀ ਆਪਣੇ ਹੀ ਭਰਾ ਦੇ ਨਾਲ। ਜੀ, ਤਾਂ ਉਹਨੇ ਪਹਿਲਾਂ ਹੀ ਦਰਖਾਸਤ ਦੇ ਰੱਖੀ ਸੀਗੀ ਤਾਂ 751 ਦੇ ਵਿੱਚ ਇਹਨੂੰ ਹਿਰਾਸਤ ਦੇ ਵਿੱਚ ਲਿਆ ਜਿਹੜਾ ਖਰੀਦਦਾਰ ਸੀਗਾ। ਉਸ ਤੋਂ ਬਾਅਦ ਫਿਰ ਉਹ ਥਾਣੇ ਰਾਤ ਕੱਟਦਾ। ਰਾਤ ਇਸ ਕਰਕੇ ਕੱਟਦਾ ਪੁਲਿਸ ਵਾਲੇ ਬੜੇ ਚਲਾਕ ਹੁੰਦੇ ਨੇ। ਉਹਨਾਂ ਨੇ ਚੱਕਿਆ ਹੀ ਉਸ ਹਿਸਾਬ ਕਿਤਾਬ ਦੇ ਨਾਲ ਕਿ ਗਾਂ ਛੁੱਟੀ ਆ ਜਾਵੇ। ਹੂੰ, ਇਸ ਕਰਕੇ ਉਹ ਬੰਦਾ ਹਿਰਾਸਤ ਦੇ ਵਿੱਚ, ਹਾਲਾਂਕਿ ਉਹ ਕਹਿੰਦਾ ਕਿ ਮੈਂ ਤੇ ਦੇਖੋ ਮਜ਼ਾਕ ਬੜਾ ਹੋ ਰਿਹਾ ਸੀਗਾ, ਮੈਨੂੰ ਇਹ ਲੱਗਿਆ ਕਿ ਨਹੀਂ 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 ਚੰਨੀ ਸਾਹਿਬ ਨੇ ਜਿਹੜੀ ਬੱਕਰੀ ਸੋਈ ਆ ਤੇ ਉਹ ਮੈਂ ਇੱਥੇ ਲਿਆਵਾਂ ਤੇ ਗਰੀਬਾਂ ਨੂੰ ਦੁੱਧ ਪਿਆਵਾਂ। ਵੇਖੋ ਇਹੋ ਜਿਹੇ ਦਿਆਨਤਦਾਰ ਵੀ ਜਿਹੜੇ ਸਨਮਾਨ ਦੇ ਹੱਕਦਾਰ ਨਹੀਂ, ਜਿਹੜੇ ਲੋਕਾਂ ਬਾਰੇ ਇੰਨਾ ਸੋਚਦੇ ਆ ਕਿ ਕਿਸੇ ਨੂੰ ਕੱਲ ਨੂੰ ਡੇਂਗੂ ਹੋ ਜਾਵੇ, ਦੁੱਧ ਨਾ ਲੱਭੇ ਤੇ ਮੈਂ ਉਹ ਦੁੱਧ ਫ੍ਰੀ ਚ ਪਿਆਵਾਂਗਾ। ਪਰ ਰੌਲਾ ਇਹ ਆ ਕਿ ਅਸਲ ਦੇ ਵਿੱਚ ਉਸ ਬੰਦੇ ਨੂੰ ਹੁਣੀ ਹਿਰਾਸਤ ਚ ਕਿਉਂ ਲਿਆ? ਤਾਂ ਇਹਦੇ ਵਿੱਚ ਕਥਿਤ ਤੌਰ ਤੇ ਜਿਹੜੀ ਇੱਕ ਕਹਾਣੀ ਸਾਹਮਣੇ ਨਿਕਲਦੀ ਹੈ, ਕੁਝ ਖਬਰਾਂ ਵੀ ਛਪੀਆਂ ਨੇ ਇਹਦੇ ਬਾਬਤ ਕਿ ਅਸਲ ਦੇ ਵਿੱਚ ਉਹ ਬੰਦਾ ਜਿਹੜਾ ਖਰੀਦਦਾਰ ਆ ਚੰਨੀ ਫੈਮਿਲੀ ਦੇ ਇੱਕ ਮਤਲਬ ਮੈਂਬਰ ਦਾ ਡਰਾਈਵਰ ਵੀ। ਜੀ। ਸੋ ਜਾਂਦੇ-ਜਾਂਦੇ ਇੱਕ ਹੋਰ ਖਬਰ ਤੇ ਨਜ਼ਰ ਮਾਰਦੇ ਚੱਲੀਏ ਮਿੰਟੂ ਜੀ, ਜਿਹੜੀ ਕਿ ਕੌਮੀ ਮਸਲਿਆਂ ਨਾਲ ਜੁੜਦੀ ਆ। ਦੰਗਿਆਂ ਤੋਂ ਬਾਅਦ ਨਫ਼ਰਤੀ ਵੰਡ ਮਿੰਟੂ ਜੀ ਹੋਰ ਤੇਜ਼ ਹੋਈ ਹੈ। ਲੋਕਾਂ ਨੂੰ ਤੇ ਇਹ ਲੱਗਦਾ ਸੀ ਸ਼ਾਇਦ ਇਹ ਰੁਕ ਜੂਗਾ, ਥੰਮ ਜੂਗਾ ਕੰਮ, ਪਰ ਰੁਕਿਆ ਨਹੀਂ। ਇਹ ਦੇਖੋ ਦੋ ਚੀਜ਼ਾਂ ਨੇ, ਕੁਛ ਅੱਛਾ ਵੀ ਵਾਪਰਦਾ, ਕੁਛ ਮੰਦਾ ਵੀ ਵਾਪਰਦਾ। ਜੀ, ਸਾਡੀ ਅੱਖ ਹੁਣ ਕਿਸ ਤਰ੍ਹਾਂ ਦੀ ਹੈ ਤਾਂ ਅਸੀਂ ਕਿਸ ਨੂੰ ਤਵੱਜੋ ਦਿੰਦੇ ਹਾਂ ਜਾਂ ਸਾਡੀ ਤਰਜੀਹ ਕੀ ਹੈ? ਮਸਲਾ ਤਵੱਜੋ ਤੇ ਤਰਜੀਹ ਦਾ ਹੁੰਦਾ ਹੈ, ਦੋ ਤੱਤੇ ਨੇ ਬੜੇ ਅਹਿਮ ਨੇ। ਹੁਣ ਦੇਖੋ ਜਿੱਥੇ ਜਹਾਂਗੀਰਪੁਰੀ ਦੇ ਵਿੱਚ ਦੰਗਾ ਹੋਇਆ ਸੀਗਾ, ਫਸਾਦ ਹੋਇਆ ਸੀਗਾ, ਉੱਥੇ ਕੱਲ ਲੋਕਾਂ ਨੇ ਰਲ ਕੇ ਹਿੰਦੂਆਂ ਤੇ ਮੁਸਲਮਾਨਾਂ ਨੇ ਸ਼ਾਂਤੀ ਯਾਤਰਾ ਕੱਢੀ ਹੈ। ਜੀ। ਤਾਂ ਉਹ ਇੱਕ ਮਿਸਾਲ ਹੈ। ਉਹ ਕਹਿੰਦੇ ਦੰਗਾ ਨਹੀਂ ਤਿਰੰਗਾ। ਹੂੰ, ਅੱਛੀ ਗੱਲ ਹੈ, ਕਿਆ ਬਾਤ! ਇਹ ਬਹੁਤ ਵਧੀਆ ਪਹਿਲ ਕਦਮੀ ਹੈ। ਤਾਂ ਜੀ, ਦੂਸਰੇ ਪਾਸੇ ਕਿਉਂਕਿ ਦਿੱਲੀ ਸ਼ਹਿਰ ਇੱਕ ਵੱਖਰੀ ਤਬੀਅਤ ਵੀ ਰੱਖਣ ਵਾਲਾ, ਕਿਉਂਕਿ ਕੁਛ ਪੜ੍ਹੇ ਲਿਖੇ ਲੋਕਾਂ ਦਾ ਫਰਕ ਤੇ ਪੈਂਦਾ। ਹਾਲਾਂਕਿ ਇੱਥੇ ਵੀ ਜਿਨ੍ਹਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਦੀ ਰਾਸ਼ਟਰਵਾਦਤਾ ਦੀ ਫੀਮ ਤੇ ਲਾ ਦਿੱਤਾ ਹੈ, ਹੂੰ, ਅਫੀਮਚੀ ਬਣਾ ਦਿੱਤਾ ਹੈ ਕਿ ਜਿਹਦੇ ਨਾਲ ਉਹ ਬੌਂਦਲ ਗਏ ਨੇ, ਜੀ, ਜਿਹਦੇ ਨਾਲ ਬਿਲਕੁਲ ਉਹ ਹੋਸ਼ੇ ਗਏ ਨੇ, ਜਿਹਦੇ ਨਾਲ ਉਹ ਆਪਣਾ ਮਾਨਸਿਕ ਤਵਾਜ਼ਨ ਇਸ ਪਾਸੇ ਲੈ ਗਏ ਆ ਕਿ ਉਹਨਾਂ ਨੂੰ ਬੰਦਾ ਨਹੀਂ, ਬੰਦੇ ਦਾ ਮਜ਼ਹਬ ਦੀਦਾ ਹੈ। ਜੀ, ਤਾਂ ਇਹਨੂੰ ਜਨੂਨੀਅਤ ਦੀ ਇੱਕ ਇੰਤਹਾ ਕਹਾਂਗੇ। ਤਾਂ ਉਹ ਹੈਗੇ ਵੀ ਆ, ਪਰ ਬਹੁਤ ਸਾਰੇ ਲੋਕ ਇੱਥੇ ਪੜ੍ਹੇ ਲਿਖੇ ਤੇ ਸ਼ਾਂਤੀ ਨਾਲ ਰਹਿਣ ਵਾਲੇ ਵੀ ਹੈਗੇ ਆ। ਤਾਂ ਹੁਣ ਜਿਹੜਾ ਖਰਗੋਨ ਦੇ ਵਿੱਚ ਹੋਇਆ ਸੀਗਾ ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਇਹ ਆ ਕਿ ਮਸਲਾ ਜਿਹੜਾ ਹੈ ਉਹ ਬਣ ਗਿਆ ਹੁਣ ਕੁਝ ਇਸ ਕਿਸਮ ਦਾ ਕਿ ਅੱਜ ਸੰਕਲਪ ਦੀ ਇੱਕ ਵੀਡੀਓ ਮੈਂ ਦੇਖ ਰਿਹਾ ਸੀਗਾ ਕਿ ਸੰਕਲਪ ਲੈ ਰਹੇ ਨੇ ਕੁਝ ਲੋਕ ਕਿ ਜੀ, ਨਹੀਂ ਜੀ ਇਹ ਜਿਹੜੇ ਹੈਗੇ ਨੇ ਫਸਾਦੀ, ਖਾਸ ਤੌਰ ਤੇ ਸਿੱਧੇ ਤੌਰ ਤੇ ਮੈਂ ਕਹਾਂ ਤਾਂ ਹੂੰ, ਇੱਕ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਗਿਆ ਕਿ ਅਸੀਂ ਇਹਨਾਂ ਦੇ ਕੋਲੋਂ ਨਾ ਤੇ ਕੋਈ ਚੀਜ਼ ਖਰੀਦਣੀ ਹੈ ਤੇ ਨਾ ਇਹਨਾਂ ਨੂੰ ਵੇਚਣੀ, ਮਤਲਬ ਕਿ ਵਪਾਰ ਦਾ ਬਾਈਕਾਟ। ਹੂੰ, ਤਾਂ ਇਹ ਕਹਿ ਸਕਦੇ ਹਾਂ ਕਿ ਫਿਰਕਾ ਪ੍ਰਸਤੀ ਦੀ ਇੰਤਹਾ ਹੈ। ਜੀ, ਇਦੋਂ ਵੱਧ ਤੇ ਅੱਗੇ ਫਿਰ ਇਸ ਮੁਲਕ ਦਾ ਕੁਰਾਏ ਪੈ ਜਾਣ ਵਾਲਾ ਕੋਈ ਪੱਖ ਰਹਿੰਦਾ ਹੀ ਨਹੀਂ, ਬਚਦਾ ਹੀ ਨਹੀਂ। ਤੇ ਜਦੋਂ ਤੁਸੀਂ ਇਸ ਪੱਧਰ ਤੇ ਨੀਚੇ ਉਤਰ ਜਾਓਗੇ, ਹੇਠਾਂ ਉਤਰ ਜਾਓਗੇ ਕਿ ਤੁਹਾਨੂੰ ਹਰੇਕ ਮਜ਼ਹਬ ਦੇ ਵਿੱਚੋਂ ਬੰਦਾ ਜਿਹੜਾ ਫਸਾਦੀ ਨਜ਼ਰ ਆਏ, ਜੀ, ਸਾਰੇ ਤੁਹਾਨੂੰ ਉਹੋ ਜਿਹੇ ਅੱਤਵਾਦੀ ਜਾਂ ਫਸਾਦੀ ਨਜ਼ਰ ਆਉਣਗੇ, ਤਾਂ ਕਹਾਣੀ ਫਿਰ ਖਰਾਬ ਹੀ। ਹੂੰ, ਸੋ ਇਹ
ਜਿਹੜੇ ਵਪਾਰਕ ਬਾਈਕਾਟ ਹੋ ਰਹੇ ਆ, ਤਾਂ ਉੱਥੇ ਵੀ ਚੰਗੇ ਲੋਕ ਤੇ ਹੋਣਗੇ ਨਾ, ਚੰਗੇ ਲੋਕ ਤੇ ਸਰ ਹਰੇਕ ਥਾਂ ਤੇ ਹੁੰਦੇ ਨੇ। ਹੂੰ, ਚੰਗੇ ਲੋਕ ਕਦੇ ਖਤਮ ਨਹੀਂ ਹੁੰਦੇ। ਤਾਂ ਉੱਥੇ ਥੋੜੇ ਹੀ ਸਹੀ, ਉਹਨਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ। ਇਹ ਜਿਹੜੇ ਬਾਈਕਾਟ ਵਗੈਰਾ ਹੋ ਰਹੇ ਆ, ਜੀ, ਨਹੀਂ ਇਹਨਾਂ ਨੂੰ ਰੱਦ ਕਰਨਾ ਚਾਹੀਦਾ, ਇਹਨਾਂ ਨੂੰ ਕਾਊਂਟਰ ਕਰਨਾ ਚਾਹੀਦਾ ਕਿ ਨਹੀਂ ਇਹ ਗਲਤ ਆ। ਠੀਕ ਆ, ਸਿਆਸਤ ਨੇ ਲੜਾਇਆ ਹੈ, ਤਾਂ ਹੋਣਾ ਤੇ ਇਹ ਚਾਹੀਦਾ ਕਿ ਤੁਸੀਂ ਸਿਆਸਤ ਨੂੰ ਨਕਾਰ ਕੇ ਆਪਣੇ ਬੰਦੇ ਹੋਣ ਦਾ ਸਬੂਤ ਦਿਓ। ਪਰ ਤੁਸੀਂ ਤੇ ਆਹ ਚੀਜ਼ਾਂ ਕਰਕੇ ਤੁਸੀਂ ਤੇ ਗੰਦੇ ਹੋਣ ਦਾ ਸਬੂਤ ਦੇ ਰਹੇ ਹੋ। ਹੂੰ। ਜੀ, ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਅਹਿਮ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।